ਕੋਲ ਨਹੀਂ ਹਾਂ ਉਹ ਤੇਰੇ ਪਿਓ ਕੋਲ ਏ ਚਾਚਾ ਮੇਰੀ ਤਕਲੀਫ ਦਾ ਜਿਹੜਾ ਇਲਾਜ ਹੈ ਕਿਤੇ ਡਾਕਟਰ ਕੋਲ ਜਾਂ ਹਕੀਮ ਕੋਲ ਹਕੀਮ ਕੋਲ ਨਹੀਂ। ਚਾਚਾ ਮੈਂ ਸਮਝ ਗਈ ਹਾਂ ਤੇਰੀ ਤਕਲੀਫ ਦਾ ਇਲਾਜ ਉਹ ਨਹੀਂ ਕਰ ਸਕਦੇ ਨੇ ਫਿਰ ਟਰੱਕਾਂ ਵਾਲੇ ਅੱਡੇ ਤੇ ਜਾ ਰਾਤੀ ਬੜੀਆਂ ਸੁਣਨਾ ਕਰਨਾ ਹਾਂਜੀ ਸ਼ਾਬਾਸ਼ ਮੇਰੀ ਤਕਲੀਫ ਦਾ ਜਿਹੜਾ ਇਲਾਜ ਹੈ ਨਾ ਉਹ ਨਾ ਕਿਸੇ ਡਾਕਟਰ ਕੋਲ ਹੈ ਨਾ ਕਿਸੇ ਹਕੀਮ ਕੋਲ ਹੈ ਤੇ ਫਿਰ ਕਿਹਦੇ ਕੋਲੇ ਤੇ ਫਿਰ ਕਿਹਦੇ ਕੋਲ ਕੋਈ ਬੰਦਾ ਮੇਰੀ ਤਕਲੀਫ ਦਾ ਇਲਾਜ ਨਹੀਂ ਕਰ ਸਕਦਾ ਕੋਈ ਬੰਦਾ ਮੇਰੀ ਤਕਲੀਫ ਦਾ ਇਲਾਜ ਨਹੀਂ ਕਰ ਸਕਦਾ ਮੇਰੀ ਤਕਲੀਫ ਦਾ ਇਲਾਜ ਸਿਰਫ ਤੂੰ ਕਰ ਸਕਦਾ ਹਾਂ ਮੈਂ ਸਮਝ ਗਿਆ ਅੱਡੇ ਤੇ ਜਾ ਹਾਂ ਤੇਰੀ ਤਕਲੀਫ ਠੀਕ ਹੋ ਤੇਰੀ ਜਾਏਗੀ ਤਕਲੀਫ ਠੀਕ ਹੋ ਜਾਏਗੀ ਉੱਥੇ ਤਕਲੀਫ ਵੱਧ ਜਾਏਗੀ ਤੈਨੂੰ ਪਤਾ ਹਾਂ ਤੂੰ ਕਦੀ ਗਈ ਟਰੱਕਾਂ ਵਾਲੇ ਅੱਡੇ ਤੂੰ ਕਦੀ ਗਈ ਟਰੱਕਾਂ ਵਾਲੇ? ਨਹੀਂ ਹਾਂ ਮੈਂ ਤੇ ਸਿਰਫ ਸੁਣਿਆ ਹੈ ਮੈਂ ਤਾਂ ਸਿਰਫ ਸੁਣਿਆ ਹੈ। ਮੈਂ ਵੀ ਸਿਰਫ ਸੁਣਿਆ ਹੈ ਮੈਂ ਵੀ ਸਿਰਫ ਸੁਣਿਆ ਵੇਲੇ ਨੇ ਕੀ ਇਲਾਜ ਕਰਦੇ ਨੇ ਹਾਂ ਬਕਵਾਸ ਬੰਦ ਕਰ ਵੇ ਬਕਵਾਸ ਬੰਦ ਕਰ ਵੇ ਮੈਂ ਤਾਂ ਕਹਿੰਦਾ ਤੂੰ ਬੂਹਾ ਬੰਦ ਕਰ ਹਾਂ ਇਹ ਦੱਸ ਮੇਰੇ ਸਰੇ ਆਇਆ ਕੀ ਕਰਨ ਇਹ ਦੱਸ ਸਵੇਰੇ ਸਵੇਰੇ ਕੀ ਲੈਣ ਆਇਆ ਸਾਡੇ ਘਰ ਉਹ ਮੈਂ ਵੀ ਨਹੀਂ ਆ ਮੈਨੂੰ ਚੌਧਰੀ ਸਾਹਿਬ ਨੇ ਭੇਜਿਆ ਅੱਛਾ ਉਹ ਸਾਡੇ ਘਰ ਦਾ ਜਿਹੜਾ ਕੰਮ ਆ आपके 12 है लड़का जिसके पास काम पे गए उन्हें को कहना ले फिर तेन मुबारक हो ले फिर तेन मुबारक हो ਲੈ ਫਿਰ ਤੈਨੂੰ ਮੁਬਾਰਕ ਹੋਏ बकवास बंद कर वे तेन ਬਕਵਾਸ ਬੰਦ ਕਰ ਵੇ तेन मुबारक होए आज भी काम पे गया होए ਚੌਧਰੀ ਕੋਲੋਂ ਆ ਮੈਨੂੰ ਨਾਮ ਦੇ ਰਹੇ ਨੇ मैं लाइव ਬਾਥਰੂਮ ਦੀ ਛੱਤ ਅੱਛਾ ਕਿੱਥੇ ਤੇਰਾ ਪਿਓ 5 ਦਿਨ ਤੋਂ ਬਾਥਰੂਮ ਬਣਾ ਰਿਹਾ शाबाश ਉਹ ਸ਼ੋਕੇ ਦੇ ਘਰ हाँ शौका ਹਾਂਜੀ ਸ਼ੋਕਾ ਉਹਦੇ जाके ते शौक ਸ਼ੋਕੇ ਦੇ ਘਰੋਂ ਅੱਬੇ ਨੂੰ ਆਪ ਬੁਲਾ ਲੈ ਅੱਛਾ ਹੈ ਬਾਹਰ ਨਿਕਲੋ ਸ਼ੋਕਿਆ 4 ਦਿਨ ਹੋ ਗਏ ਨੇ ਮੈਨੂੰ ਉਹਨਾਂ ਨੇ ਕਿਹਾ ਕਿ ਘਰ ਦਾ ਬਾਥਰੂਮ ਉਹਦੀ ਛੱਤ ਚ ਹੋਣ ਡਈ ਏ ਉਹਦੇ ਵਾਸਤੇ ਕਿਸੇ ਮਿਸਤਰੀ ਨੂੰ ਬੁਲਾ ਤੇ 4 ਦਿਨ ਤੋਂ ਇਸ ਘਰ ਦੇ ਮੈਂ ਬੂਹੇ ਖੜਕਾਉਂਦੇ ਆ ਇੱਥੇ ਹੀ ਮਿਸਤਰੀ ਰਹਿੰਦਾ ਜੇ ਇੱਥੇ ਹੀ ਮਿਸਤਰੀ ਰਹਿੰਦਾ 4 ਦਿਨ ਹੋ ਗਏ ਨੇ ਭਾਜੀ ਬਾਹਰ ਕੋਈ ਨਹੀਂ ਆਉਣ ਡਿਆ ਅੱਜ ਪੰਜਵਾਂ ਦਿਨ ਨੇ ਟਰਾਈ ਕਰਨੇ ਸ਼ਾਇਦ ਘਰ ਹੀ ਹੋਵੇ चाचा मिस्त्री चाचा मिस्त्री ਚਾਚਾ ਮਿਸਤਰੀ अच्छा जी ਚਾਚਾ ਮਿਸਤਰੀ ਇਹ ਮਿਊਜ਼ਿਕ ਲੱਗਾ ਤੇ ਤੁਸੀਂ ਆਏ ਜੀ ਕੀ ਗੱਲ ਹੈ ਬਖਸ਼ੂ ਕੀ ਗੱਲ ਹੈ ਵੇ ਬਖਸ਼ੂ ਤੂੰ ਕੀ ਸਵੇਰੇ ਸਵੇਰੇ 5 ਦਿਨ ਤੂੰ ਹਰ ਰੋਜ਼ ਸਾਡਾ ਦਰਵਾਜ਼ਾ ਤੋੜ ਰਿਹਾ ਹੈ ਕੀ ਮਸਲਾ ਹੈ ਤੈਨੂੰ ਕੀ ਮਸਲਾ ਹੈ ਤੇਰਾ ਕੀ ਤਕਲੀਫ ਹੈ ਤੈਨੂੰ ਸ਼ਾਬਾਸ਼ ਵੈਰੀ ਗੁੱਡ ਹਾਂਜੀ ਤਕਲੀਫ ਮੈਨੂੰ ਕੋਈ ਨਹੀਂ ਅਗਰ ਤੂੰ ਕਵੇਂ ਤੇ ਤਕਲੀਫ ਵੱਧ ਸਕਦੀ ਤਕਲੀਫ ਮੈਨੂੰ ਬੜੀ ਹੈ ਤਕਲੀਫ ਮੈਨੂੰ ਬੜੀ ਹੈ ਹਾਂ ਤਕਲੀਫ ਮੈਨੂੰ ਬੜੀ ਹੈ ਅਗਰ ਤੂੰ ਚਾਹਵੇਂ ਤਾਂ ਤਕਲੀਫ ਠੀਕ ਹੋ ਸਕਦੀ ਅਗਰ ਤੂੰ ਚਾਹਵੇਂ ਤਾਂ ਤਕਲੀਫ ਠੀਕ ਹੀ ਹੋ ਸਕਦੀ ਹਾਂ ਤਕਲੀਫ 5 ਮਿੰਟ ਦੀ 10 ਮਿੰਟ ਦੀ ਉਹ 'ਚ ਠੀਕ ਹੋ ਜਾਏਗੀ ਉਹਦੇ ਬਾਅਦ ਠੀਕ ਹੈ ਜੀ ਉਹਨਾਂ ਕਿ ਜੀ ਤੇਰੀ ਤਕਲੀਫ ਦਾ ਇਲਾਜ ਮੈਂ ਨਹੀਂ ਕਰ ਸਕਦੀ ਤੇਰੀ ਤਕਲੀਫ ਦਾ ਇਲਾਜ ਮੈਂ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਤੂੰ ਅੱਬੇ ਕਿਸੇ ਹਕੀਮ ਕੋਲ ਜਾ ਕਿਸੇ ਡਾਕਟਰ ਕੋਲ ਜਾ ਕਿਸੇ ਡਾਕਟਰ ਕੋਲ ਨਹੀਂ ਕਿਸੇ ਹਕੀਮ ਕੋਲ ਨਹੀਂ ਮੇਰੀ ਤਕਲੀਫ ਦਾ ਇਲਾਜ ਸਿਰਫ ਤੇਰੇ ਕੋਲ ਸ਼ਾਬਾਸ਼ ਤੇਰੀ ਇੱਕ ਤਕਲੀਫ ਦਾ ਇਲਾਜ ਨਾ ਡਾਕਟਰ ਕਰ ਸਕਦਾ ਨਾ ਹਕੀਮ ਕਰ ਸਕਦਾ ਤੇਰੀ ਤਕਲੀਫ ਦਾ ਇਲਾਜ ਨਾ ਡਾਕਟਰ ਕਰ ਸਕਦਾ ਨਾ ਹਕੀਮ ਕਰ ਸਕਦਾ ਕੌਣ ਕਰ ਸਕਦਾ ਹਾਂ ਤੂੰ ਟਰੱਕਾਂ ਅੱਡੇ ਤੇ ਗਿਆ ਬਿੱਟ ਬਣਾਈ ਦੀ ਜੀ ਮੈਂ ਵੀ ਕਦੀ ਟਰੱਕਾਂ ਵਾਲੇ ਅੱਡੇ ਤੇ ਨਹੀਂ ਗਿਆ ਤੂੰ ਗਈ ਟਰੱਕਾਂ ਵਾਲੇ ਅੱਡੇ ਤੇ ਨਹੀਂ ਬਿਲਕੁਲ ਨਹੀਂ ਚੱਲ ਫਿਰ ਅੱਜ ਦੋਵੇਂ ਰਲ ਕੇ ਚੱਲਨੇ ਆ ਵੇਖਨੇ ਟਰੱਕਾਂ ਵਾਲੇ ਕਿੰਨੀ ਕੁ ਤਕਲੀਫ ਦਿੰਦੇ ਨੇ ਹਾਂ ਸ਼ਾਬਾਸ਼ ਕਿੰਨੀ ਕੁ ਤਕਲੀਫ ਦਿੰਦੇ ਨੇ ਕਿਸ ਤਰ੍ਹਾਂ ਇਲਾਜ ਕਰਦਾ ਕਿਸ ਤਰ੍ਹਾਂ ਇਲਾਜ ਕਰਦੇ ਨੇ ਵੈਸੇ ਗੰਦੀਆਂ ਟਾਕੀਆਂ ਬੜੀਆਂ ਖਰੀਦ ਕੇ ਲੈ ਕੇ ਜਾਂਦੇ ਨੇ ਸ਼ੀਸ਼ੇ ਸ਼ੂਸ਼ੇ ਸਾਫ਼ ਕਰਨੇ ਹੁੰਦੇ ਉਹਨਾਂ ਦੇ ਅੱਛਾ ਹੁਣ ਆਪਣੀ ਬਕਵਾਸ ਕਰ ਆਇਆ ਕਿਸ ਲਈ ਹੈ ਆਪਣੀ ਬਕਵਾਸ ਕਰ ਮੈਨੂੰ ਦੱਸ ਤੂੰ ਆਇਆ ਕੀ ਲੈਣ ਹੈ ਹਾਂ, ਮੈਂ ਆਇਆ ਕੀ ਲੈਣ ਉਹ ਜ਼ਿਆਦਤੀ ਹੋਣ ਦੀ ਮੇਰੇ ਨਾਲ 4 ਦਿਨ ਤੋਂ ਚੌਧਰੀ ਸਾਹਿਬ ਨੇ ਮੈਨੂੰ ਕਿਹਾ ਕਿ ਬਾਥਰੂਮ ਦਾ ਛੱਤ ਬਣਾਣੀ ਹੈ ਅੱਛਾ 4 ਦਿਨ ਤੋਂ ਮੈਂ ਤੇਰੇ ਬੂਹੇ ਖੜਕਾਨਾ ਤੂੰ ਮੈਨੂੰ ਡੇਲੀ ਕਹਿੰਦੀ ਕਿ ਚਾਚਾ ਮਿਸਤਰੀ ਘਰ ਨਹੀਂ ਹੈਗਾ ਹਾਂ ਜ਼ਰੂਰਤ ਕਹਿੰਦੀ ਹੈ ਕਿ ਚਾਚਾ ਮਿਸਤਰੀ ਕੰਮ ਤੇ ਗਿਆ ਹੈ ਰੋਜ਼ ਕਹਿੰਦੀ ਹੈ ਚਾਚਾ ਮਿਸਤਰੀ ਕੰਮ ਤੇ ਗਿਆ ਹੈ। ਸ਼ਾਬਾਸ਼ ਕਿੱਥੇ ਹੈ ਚਾਚਾ ਮਿਸਤਰੀ ਤੈਨੂੰ ਮੁਬਾਰਕ ਹੋਵੇ ਤੈਨੂੰ ਮੁਬਾਰਕ ਹੋਏ ਮਾਂ ਬਣੇ ਨਾਲ ਹੋਇਆ ਕੀ ਅੱਬਾ ਕੱਲ੍ਹ ਜੀ ਨੂੰ ਅੱਜ ਵੀ ਕੰਮ ਤੇ ਅੱਛਾ ਗਏ ਸੁਣੋ ਇਹ ਗੱਲ ਬਣਾ ਲਓ ਉਹਨਾਂ ਕਿ ਤੈਨੂੰ ਮੁਬਾਰਕ ਹੋਵੇ ਉਹਨਾਂ ਕਿ ਮਾਂ ਬਣਨ ਵਾਲੀ ਕਹਿੰਦਾ ਬੱਚੇ ਤੇ ਮਾਸੂਮ ਹੁੰਦੇ ਨੇ ਉਹਨਾਂ ਨੂੰ ਕੀ ਪਤਾ ਵਿਆਹ ਤੋਂ ਪਹਿਲੇ ਆਣਾ ਜਾਂ ਬਾਅਦ ਮਾਂ ਚ ਜੀ ਬਣੇ ਨਾਲ ਹੀ ਠੀਕ ਹੈ ਜੇ ਤੇ ਮੇਰਾ ਵਿਆਹ ਹੀ ਨਹੀਂ ਹੋਇਆ ਵਿਆਹ ਨਹੀਂ ਹੋਇਆ ਕੀ ਹੈ ਬੱਚੇ ਤਾਂ ਮਾਸੂਮ ਹੁੰਦੇ ਉਹਨਾਂ ਨੂੰ ਪਤਾ ਵਿਆਹ ਤੋਂ ਪਹਿਲੇ ਆਣੇ ਜਾਂ ਬਾਅਦ ਚੋਂ ਬਾਅਦ ਚ ਆਣੇ ਠੀਕ ਹੈ ਕੀ ਮਸਲਾ ਕਿੱਥੇ ਵੇ ਚਾਚਾ ਕਿੱਥੇ ਹੈ ਚਾਚਾ ਮਿਸਤਰੀ ਉਹ ਅੱਜ ਵੀ ਕੰਮ ਤੇ ਗਏ ਨੇ। ਤੈਨੂੰ ਮੁਬਾਰਕ ਹੋਵੇ ਤੈਨੂੰ ਮੁਬਾਰਕ ਹੋਏ ਹਾਂ, ਕਿਉਂ ਉਹ ਅੱਜ ਵੀ ਕੰਮ ਤੇ ਉਹ ਅੱਜ ਵੀ ਕੰਮ ਤੇ ਗਏ ਨੇ ਅੱਜ ਵੀ ਕੰਮ ਤੇ ਗਏ ਨੇ ਉਹ ਤਾਂ ਬੇੜਾ ਖਰਕ ਜਾਵੇ ਉਹਦਾ ਰੋਜ਼ ਹੀ ਬੇੜਾ ਕੰਮ- ਕਰਕੇ ਜਾਏ ਕਦੀ ਵੀ ਛੁੱਟੀ ਨਹੀਂ ਕਰਦਾ ਅੱਜ ਵੀ ਕੰਮ ਤੇ ਗਿਆ ਹਾਂ। ਉਹ ਕਮ ਸੇ ਕਮ ਮੇਰਾ ਦੱਸਣਾ ਸੀ ਕਿ ਮੇਰੇ ਉਹਨੂੰ ਹੋ ਆ ਰਹੇ ਨੇ ਛੁੱਟੀ ਕਰ ਲਓ ਅੱਬਾ ਜੀ ਹਾਂ। ਹੈ ਤੇ ਉਹ ਕੰਮ ਤੇ ਗਿਆ ਕਿੱਥੇ ਵੇ ਅੱਜ ਮੈਨੂੰ ਦੱਸ ਕੰਮ ਤੇ ਗਿਆ ਕਿੱਥੇ ਅੱਜ ਮੈਨੂੰ ਦੱਸ ਉਹ ਕੀ ਕਰ ਰਹੀ ਹੈ ਪਰਦੇਦਾਰ ਲੋਕ ਹੈ ਤੈਨੂੰ 100 ਦਫਾ ਉਸ ਦਿਨ 100 ਦਫਾ ਮਨਾ ਕੀਤਾ ਵੀ ਇੱਥੇ ਬਾਹਰ ਨਾ ਹੀ ਕਰ ਅੱਬਾ ਜੀ ਹੈਂ? ਇਹਨੇ ਬੂਆ ਖੜਕਾਇਆ ਅੱਬਾ ਜੀ ਇਹ 5 ਦਿਨ ਤੋਂ ਸਾਡਾ ਬੂਆ ਖੜਕਾਉਂਦਾ ਪਿਆ 5 ਦਿਨ ਤੋਂ ਭਾਵੇਂ 10 ਦਿਨ ਤੋਂ ਖੜਕਾਵੇ ਤੈਨੂੰ 100 ਦਫਾ ਕੇ ਜੇ ਬਾਹਰ ਆਈ ਕਰ ਟੋਪੀ ਵਾਲਾ ਬੁਰਕਾ ਪਾ ਕੇ ਆਈ ਕਰ ਟੋਪੀ ਵਾਲੇ ਬੁਰਕੇ ਦਾ ਪਤਾ ਹੀ ਹੈ ਉਹ ਕਿਵੇਂ ਦਾ ਉਹ ਤੁਹਾਡੀ ਔਰਤ ਨੂੰ ਟੋਪੀ ਵਾਲਾ ਨਸੀਬ ਹੋਏ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਓਏ ਉਹ ਜਾਲੀ ਵਾਲਾ ਜਿਹੜਾ ਟੋਪੀ ਵਾਲਾ ਹੁੰਦਾ ਸੀ ਅੱਗੋਂ ਥੋੜਾ ਜਿਹਾ ਮੂੰਹ ਵਿਸਦਾ ਹੈ ਅੱਛਾ ਉਹ ਹੁੰਦਾ ਟੋਪੀ ਵਾਲਾ ਬੁਰਕਾ ਕਾਣ ਕੇ ਇੱਥੇ ਥੋੜੀ ਜਿਹੀ ਛਿੱਕੀ ਚੜਾਈ ਤੇ ਤੁਰ ਪਿਆ ਸ਼ਬਲ ਦੇ ਨਵਾਂ ਤੇ ਉਹ ਜਾ ਅੰਦਰ ਮਾਰ ਦਫਾਓ ਖਬਰਦਾਰ ਚੱਲ ਅੰਦਰ ਬਾਹਰ ਨਾ ਹੀ ਕਰ ਨਹੀਂ ਆਂਦੀ ਐ ਮੈਂ ਬੋਲੀ ਜਾਂਦਾ ਬੋਲ ਕੇ ਜਾਂਦਾ ਨਹੀਂ ਆਂਦੀ ਅੱਬਾ ਜੀ
ਜਾ ਰਹੇ ਹੋ? ਡਾਇਰੈਕਟਰ ਦਾ ਵੀ ਸੱਚੀ ਨਾਸ ਹੋਵੇ ਵਾਂਝੇ ਡਾਕਟਰ ਜਿਵੇਂ ਮੰਨੇਗਾ ਜਿਹੜੀ ਸਾਨੂੰ ਪਸੰਦ ਹੈ ਸਾਡੀ ਰੀਚ ਬਣਾਈ ਆ ਯਾਰ ਉਹ ਸਾਡੀ ਛੱਤ ਡਿੱਗੀ ਕਿਵੇਂ? ਇਹ ਦੇਖੋ ਇਹ ਨਹੀਂ ਉਸਾਰੀ ਫਿਰ? ਇਹ ਉੱਤੇ ਖਲੋਤੀ ਹੈ ਸੁਣੋ ਬੱਟੀ ਸਾਹਿਬ ਉਹਨੇ ਕਿ ਸਾਡੀ ਛੱਤ ਡਿੱਗੀ ਕਿਵੇਂ ਆ ਉਹਨੇ ਕਹਿੰਦਾ ਪਿਆ ਸੀ ਮਾਂ ਤੇਰੀ ਨੇ ਆ ਕੇ ਮੇਰੇ ਨਾਲ ਕੁਸ਼ਤੀ ਸ਼ੁਰੂ ਕਰ ਦਿੱਤੀ ਕਦੀ ਮੇਰੀ ਮਾਂ ਤੇਰੀ ਥੱਲੇ ਤੇ ਮੈਂ ਉੱਤੇ ਕਦੀ ਮੈਂ ਉੱਤੇ ਹਾਂ ਆਓ ਛੱਤ ਦੀ ਦੀਵਾਰਾਂ ਖੜੀ ਕੀਤੀ ਤੇ ਉੱਤੇ ਜਾ ਕੇ ਮੈਂ ਲਿਪਾਈ ਸ਼ੁਰੂ ਕੀਤੀ ਹੈ ਫਿਰ ਉੱਤੇ ਤੇਰੀ ਮਾਂ ਆ ਕੇ ਮੇਰੇ ਤੇ ਡਿੱਗੀ ਹੈ ਹਾਂ ਉਹ ਮੇਰੇ ਤੇ ਡਿੱਗੀ ਹੈ ਮੈਂ ਉਹਦੇ ਤੇ ਡਿੱਗਾ ਫਿਰ ਕਿਸੇ ਲਈ ਮੈਂ ਥੱਲੇ ਤੇ ਉਹ ਤੇ ਕਿਸੇ ਲਈ ਉਹ ਉੱਤੇ ਤੇ ਮੈਂ ਥੱਲੇ ਤੇ ਕਿਸੇ ਲਈ ਉਹ ਤੇ ਇਸ ਤਰ੍ਹਾਂ ਛੱਤ ਡਿੱਗ ਪਈ ਹੈ ਮੈਂ ਕਹਿੰਦਾ ਮੈਂ ਥੱਲੇ ਤੇ ਉਹ ਤੇ ਕਦੀ ਉਹ ਥੱਲੇ ਤੇ ਕਦੇ ਮੈਂ ਉੱਤੇ ਕਹਿੰਦਾ ਫੇਰ ਕੀ ਕਹਿੰਦਾ ਫੇਰ ਕੀ 9 ਮਹੀਨੇ ਬਾਅਦ ਨਵਾਂ ਵਿਆਹ ਆਇਆ ਦੇਖੋ ਕਦੇ ਉਹ ਤੇ ਕਦੇ ਮੈਂ ਥੱਲੇ ਮੈਂ ਤੇ ਕਦੇ ਉਹ ਥੱਲੇ ਬਾ 9 ਮਹੀਨੇ ਠਹਿਰ ਜਾ ਤੇਰਾ ਵੀਰਾ ਆਇਆ ਹੀ ਆਇਆ ਓਏ ਤੇਰਾ ਖਬਰਦਾਰ ਇੱਕ ਤੂੰ ਸਾਡੀਆਂ ਛੱਤਾਂ ਡਿੱਗੀ ਜਾਂਦਾ ਇੱਕ ਤੂੰ 9 ਮਹੀਨਿਆਂ ਦਾ ਟਾਈਮ ਪੈ ਦੇਣਾ ਅੱਛਾ ਨਾਰਾਜ਼ ਨਾ ਹੋ 7ਵੇਂ ਮਹੀਨੇ ਲੈ ਲੈ ਯਾਰ ਨਾਰਾਜ਼ ਨਾ ਹੋ ਯਾਰ ਹੋਰ? ਜੁੜਵਾ ਦੇ ਸਾਂ ਯਾਰ ਹੈਂ? ਜੁੜਵਾ ਹੋ ਸੀ ਜਾ ਆ ਜਾਵੇ ਮੇਰਾ ਵੱਡਾ ਵੱਡਾ ਵੀਰਾ ਬਸ ਆ ਲਵੇ ਮੇਰਾ ਵੱਡਾ ਭਰਾ ਹਾਂ। ਉਹਨੂੰ ਤੇਰੇ ਨਾਲ ਦੀ ਸੀ ਉਹਨੇ ਚਾਰੀ ਤੂੰ ਖਬਰਦਾਰ ਤੂੰ ਇੱਥੋਂ ਬਿਲਕੁਲ ਨਹੀਂ ਹਿਲ ਸਕਣਾ ਦਿਨ ਦਾ ਕੰਮ ਆ ਤੇ ਨਾਮ ਰਾਜ ਨੇ ਸਿਰਫ ਮੈਨੂੰ ਆਂਦਾ ਕਿ ਇੱਕ ਦਿਨ ਵਿੱਚ ਤੇਰਾ ਜਿਹੜਾ ਬਾਹਰ ਸ਼ੁਰੂ ਮੈਂ ਤਿਆਰ ਕਰ ਦੇ ਸਾਂ ਪਿਆਰੇ ਆ ਜਰਾ ਇਹਨੂੰ ਥੋੜਾ ਜਿਹਾ ਮਿਲ ਜਾਏ ਅੰਦਰੋਂ ਖਲੋ ਕੇ ਉਹ ਲਵਾ ਕਿਹੜਾ ਹੈ ਓਏ ਨੀ ਦਾ ਪੁੱਤਰ ਹਾਂਜੀ ਹੈ ਕਿਹੜਾ ਹੈ ਨੀ ਦਾ ਪੁੱਤਰ ਉਹ ਚਾਚੇ ਮਿਸਤਰੀ ਨੂੰ ਬਾਹਰ ਭੇਜੋ ਹਾਂਜੀ ਬੋਲੋ ਉਹ ਕਿਹੜਾ ਕਿਸੇ ਨੀ ਦਾ ਪੁੱਤਰ ਹੋ ਮੇਰਾ ਕਹਿਣ ਦਾ ਮਕਸਦ ਜੀ ਚਾਚਾ ਮਿਸਤਰੀ ਨੂੰ ਬਾਹਰ ਭੇਜੋ ਹੁਣ ਆ ਬੇੜਾ ਚੱਲ ਉਹ ਜਾਵੇ ਬੇੜਾ ਕਰਕ ਹੋ ਜਾਵੇ ਇਸ ਮਿਸਤਰੀ ਦਾ ਉਹ ਖਾਨਾ ਖਰਾਬ ਹੋਵੇ ਇਸ ਮਿਸਤਰੀ ਦਾ ਇੱਕ ਤਾਂ ਇਸ ਮੈਂ ਮਿਸਤਰੀ ਤੋਂ ਬੜਾ ਤੰਗ ਆਇਆ ਪਿਆ ਤੇ ਉੱਤੋਂ ਤੂੰ ਆਵਾਜ਼ਾਂ ਠੋਕੀ ਜਾਂਦਾ ਉਹ ਮੇਰੀ ਗੱਲ ਸੁਣੋ ਠੋਕਣ ਟਕਈਆ ਸੁਣ ਤੂੰ ਹਾਂ। ਮਿਸਤਰੀ ਕੋਲੋਂ ਤੰਗ ਹੈ ਹਾਂ ਤੇ ਇੱਕ ਦਿਹਾੜੀ ਲਈ ਮਿਸਤਰੀ ਮੈਨੂੰ ਦੇ ਦੇ ਮੈਂ ਤਾਂ ਨਾ ਤੂੰ ਸਾਰੀ ਜ਼ਿੰਦਗੀ ਲਈ ਇਸ ਮਿਸਤਰੀ ਨੂੰ ਇਸ ਗਰੂ ਵਿੱਚੋਂ ਕੱਢ ਦੇ ਬਸ ਮੈਂ ਤੇ ਆਨਾ ਸਾਰੀ ਜ਼ਿੰਦਗੀ ਲਾ ਦੇ ਮੈਂ ਤਾਂ ਨਾ ਸਾਰੀ ਜ਼ਿੰਦਗੀ ਵਾਸਤੇ ਇਸ ਮਿਸਤਰੀ ਨੂੰ ਤੂੰ ਲੈ ਜਾ ਅੱਲਾ ਦੇ ਵਾਸਤੇ ਇਸ ਨਾ ਮਿਸਤਰੀ ਨੂੰ ਘਰੋਂ ਕੱਢਤਾ ਉਹ ਮੈਨੂੰ ਆਂਦਾ ਕਿ ਇੱਕ ਦਿਨ ਵਿੱਚ ਮੈਂ ਤੇਰਾ ਬਾਥਰੂਮ ਤਿਆਰ ਵੀ ਕਰ ਦੇਤਾ ਤੇ ਅੱਜ ਪੰਜਵਾਂ ਦਿਨ ਗੁਸਲ ਖੰਨਾ ਨਾ ਕੁਝ ਇਹ ਬਾਥਰੂਮ ਕਜ਼ਾਫੀ ਸਟੇਡੀਅਮ ਬਣਾਉਣ ਦੇ ਭਾਈ ਜੀ ਮੇਰੇ ਕੋਲੋਂ ਪੁੱਛ ਕਿੱਡੇ ਤੰਗ ਆ ਗਏ ਉਹ ਆ ਭਾਈ ਜੀ ਇਹਨੂੰ ਨਾਲ ਜਾ ਤੈਨੂੰ ਨਹੀਂ ਪਤਾ ਇਸ ਅਸੀਂ ਮਿਸਤਰੀ ਕੋਲ ਕਿੰਨੇ ਤੰਗ ਆਏ ਹਾਂ ਹੋਇਆ ਕੀ ਹੈ ਹੋਇਆ ਕੀ ਹੈ ਨਾ ਖਰਾਬ ਦਾ ਪੁੱਤਰ ਰੋਜ਼ 8-8 ਰੋਟੀਆਂ ਟਾਈਮ ਦੀਆਂ ਰੜਕ ਜਾਂਦਾ ਹਾਂ ਦਿਹਾੜੀ ਵਿੱਚ 8 ਫੁਲਕੇ ਪੀੜੀ ਜਾਂਦਾ ਹੈ ਉਹ ਦੇਸੀ ਜੋ ਸਾਡਾ ਮੁਕਾ ਛੱਡਿਆ ਸੀ। ਦੇਸੀ ਘਿਓ ਸਾਡਾ ਮੁਖਾ ਛੱਡਿਆ ਸੀ ਤੇ ਲੱਸੀਆਂ ਦਾ ਪੀੜੂ ਨਾਮ ਰਾਦਾ ਸੀ ਆਪਦੇ ਕੱਟੇ ਵਾਸਤੇ ਲੱਸੀ ਬਚਾਉਂਦੇ ਆ ਤੇ ਆਪ ਲੱਸੀਆਂ ਦਾ ਪੀੜੂ ਬਣਿਆ ਖਲੋਤਾ ਵੇਖੇ ਨਾ ਕਿਹਦੇ ਵਾਸਤੇ ਰੱਸੀ ਬਚਾਉਂਦੇ ਸੋ ਕਿਹਦੇ ਵਾਸਤੇ ਲੱਸੀ ਬਚਾਉਂਦੇ ਕੱਟੇ ਵਾਸਤੇ ਕੱਟੇ ਵਾਸਤੇ ਕੱਟੇ ਵਾਸਤੇ ਖੱਬੇ ਜਾਂ ਸੱਜੇ ਵਾਸਤੇ ਹਾਂ 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 ਓਕੇ ਸਾਡੇ ਮੈਂ ਨਹੀਂ ਜੰਮਿਆ ਉਹਨੇ ਮੈਨੂੰ ਜੰਮਿਆ ਵੇ ਮੈਂ ਨਹੀਂ ਜੰਮਿਆ ਉਹਨੇ ਮੈਨੂੰ ਜੰਮਿਆ ਹੈ। ਹਾਂ ਉਹ ਵਾ ਇੰਟੀਗ੍ਰੇਸ਼ਨ ਵਾਲੀ ਗੱਲ ਇਦਲੀ ਗੱਲ ਉਹਦੇ ਤੇ ਉਦਲੀ ਇਹਦੇ ਇੰਦਾ ਖਾਨਾ ਖਰਾਬ ਹੋਵੇ ਮੈਨੂੰ ਆਂਦਾ ਕਿ ਮੈਂ ਇੱਕ ਦਿਨ ਵਿੱਚ ਤੁਹਾਡਾ ਬਾਥਰੂਮ ਇੰਜ ਫੁੱਲ ਤਿਆਰ ਕਰ ਦਿੱਤਾ ਆ ਪੰਜਵਾਂ ਦਿਨ ਹੋ ਗਿਆ ਪਤਾ ਨਹੀਂ ਅੰਦਰ ਤਾਜ ਮਹਿਲ ਪਿਆ ਬਣਾਉਂਦਾ ਹੈਗਾ ਤੇ ਕੀ ਪਿਆ ਕਰਦਾ ਹੈਗਾ ਜੀ ਸ਼ਾਹ ਜੀ ਉਹ ਸਾਰਾ ਜਾ ਕੇ ਵੇਖ ਲੈ ਸਿਰਫ ਅੰਦਰ 1.5 ਮਨ ਵੀ ਨਹੀਂ ਰਹਿ ਗਿਆ ਸਾਡੀ ਸਾਰੀ ਲੱਸੀ ਪੀਤੀ ਜਾਂਦਾ ਹੈ, ਸਾਰੇ ਫੁਲਕੇ ਪਾੜੀ ਜਾਂਦਾ ਹੈ, ਸਾਡਾ ਜਿਹੜਾ ਮੱਖਣ ਆ ਉਹ ਵੀ ਸਾਰਾ ਧੱਕੀ ਜਾਂਦਾ ਹੈਗਾ ਠੀਕ ਹੈ ਜੀ ਹੁਣ ਕਿ ਤੇ ਫਿਰ ਮੈਂ ਕੀ ਕਰਾਂ ਜਾਓ ਕੱਢੋ ਮੇਰੇ ਪਿਓ ਨੂੰ ਇਹਨਾਂ ਦੇ ਹਵਾਲੇ ਕਰੋ ਤੇ ਮੈਂ ਕੀ ਕਰਾਂ ਜਾਓ ਕੱਢੋ ਮੇਰੇ ਪਿਓ ਨੂੰ ਇਹਨਾਂ ਦੇ ਹਵਾਲੇ ਕਰੋ ਆ ਛੋਰਾ ਗੱਲ ਸੁਣ ਮੇਰੀ ਹਾਂ ਤੂੰ ਚਾਹਨਾ ਕਿ ਆ ਮਿਸਤਰੀ ਤੇਰੇ ਘਰ ਕੰਮ ਕਰੇ ਕਿਉਂ ਨਹੀਂ ਚੱਲਦਾ